अस्सलाम वालेकुम जनाब। अज बड़ा ही मजा आया वे आ मामे दे पुत्र दे नाल सौण दा। ਅਸੀਂ ਆਏ ਸਾਂ ਇੱਥੇ ਨਾਨਕਿਆਂ ਤੇ ਸ਼ਾਦੀ ਸੀ ਇੱਕ ਜਜ਼ਮਾਨ ਤੇ ਬੱਚੇ ਆਂਦੇ ਸਵੇਰ ਸਵੇਰ ਜ਼ਿੱਦ ਕਰਕੇ ਵੀ ਕੋਈ ਚੰਗੀ ਗੱਲ ਸੁਣਾਓ ਵੀ ਇਹਨਾਂ ਦਾ ਮਕਸਦ ਇਹ ਵੀ ਇਨਸਾਨ ਕਿਸ ਤਰ੍ਹਾਂ ਬਣਦਾ। ਮੈਂ ਇਹਨਾਂ ਨੂੰ ਦੱਸਣ ਲੱਗਾ ਵੀ ਕੋਈ ਦਾਦਾ ਤੇ ਪੋਤਰਾ ਨਾ ਇਕੱਠੇ ਬੈਠੇ ਸਨ ਤੇ ਪੋਤਰਾ ਜਿਹੜਾ ਉਹ ਦਾਦੇ ਨੂੰ ਆਂਦਾ ਵੀ ਦਾਦਾ ਕਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਕਿ ਮੈਂ ਮੁਕੰਮਲ ਇਨਸਾਨ ਬਣ ਗਿਆ, ਚੰਗਾ ਇਨਸਾਨ ਬਣ ਗਿਆ। ਦਾਦੇ ਨੇ ਆਖਿਆ ਪੁੱਤਰਾ ਗੱਲ ਇਹ ਵੀ ਜਦੋਂ ਬੰਦਾ ਆਪਣੀ ਧੀ ਭੈਣ ਦਾ ਰਿਸ਼ਤਾ ਕਰਦਾ ਨਾ ਕਿਤੇ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਜਿਹਦੇ ਨਾਲ ਰਿਸ਼ਤਾ ਕਰ ਰਿਹਾ ਧੀ ਭੈਣ ਦਾ ਉਹਦੀ ਮੈਂ ਪੂਰੀ ਜ਼ਿੰਦਗੀ 'ਚ ਜਾਂਚ ਪੜਤਾਲ ਕਰਾਂ ਵੀ ਉਹ ਚੋਰ ਤੇ ਨਹੀਂ, ਉਹ ਨਸ਼ੇਬਾਜ਼ ਤੇ ਨਹੀਂ, ਉਹ ਜੂਏਬਾਜ਼ ਤੇ ਨਹੀਂ, ਉਹ ਕੋਈ ਵੀ ਇਸ ਤਰ੍ਹਾਂ ਦਾ ਘਟੀਆ ਫੇਲ ਤੇ ਨਹੀਂ ਕਰਦਾ ਕਿ ਜਿਹਦੇ ਨਾਲ ਕੱਲ ਨੂੰ ਸਾਡੀ ਉਹਦੇ ਨਾਲ ਰਿਸ਼ਤਾ ਜੁੜਨ ਨਾਲ ਬਦਨਾਮੀ ਹੋਵੇ ਜਾਂ ਸਾਡੀ ਧੀ ਉੱਥੇ ਮੁਸੀਬਤਾਂ ਭੋਗੇ। ਅਗਰ ਤੂੰ ਸੋਚ ਲਵੇਂ ਕਿ ਜਿਸ ਤਰ੍ਹਾਂ ਦਾ ਤੂੰ ਵੇ ਤੇਰੀ ਧੀ ਵਾਸਤੇ ਇਸ ਤਰ੍ਹਾਂ ਦਾ ਖਾਮਦ ਚਾਹੀਦਾ ਵੀ ਜਿਸ ਤਰ੍ਹਾਂ ਦੇ ਕੰਮ ਜਾਂ ਅਮਲ ਜ਼ਿੰਦਗੀ 'ਚ ਤੇਰੇ ਨੇ ਇਸ ਤਰ੍ਹਾਂ ਦਾ ਹੋਵੇ। ਅਗਰ ਤੇ ਤੂੰ ਇਹ ਪਸੰਦ ਕਰੇ ਵੀ ਜਿਹੜੇ ਤੇਰੇ ਕੰਮ ਨੇ ਜਾਂ ਜੋ ਤੂੰ ਕਰਨਾ ਹੈ ਜੋ ਤੇਰੇ ਵਿੱਚ ਖੂਬੀਆਂ ਨੇ ਉਵੇਂ ਦਾ ਖਾਮਦ ਤੇਰੀ ਧੀ ਨੂੰ ਜਾਂ ਤੇਰੀ ਭੈਣ ਨੂੰ ਮਿਲ ਜਾਵੇ ਤੇ ਸਮਝ ਲਈ ਤੂੰ ਮੁਕੰਮਲ ਇਨਸਾਨ ਹੈ। ਅਗਰ ਤੂੰ ਸਮਝੇ ਕਿ ਨਹੀਂ ਮੇਰੇ ਚੋਂ ਕੁਆਲਿਟੀਆਂ ਕੋਈ ਨਹੀਂ ਤੇ ਆਪਣਾ ਆਪ ਜਾ ਕੇ ਸੁਧਾਰ ਲਈ, ਤੂੰ ਮੁਕੰਮਲ ਇਨਸਾਨ ਨਹੀਂ। ਇਹ ਅੱਜ ਦੀ ਨੌਜਵਾਨ ਵਾਸਤੇ ਇੱਕ ਬੜਾ ਹੀ ਚੰਗਾ ਮੈਸੇਜ ਹੈ ਕਿ ਤੁਸੀਂ ਇਵੇਂ ਦੀਆਂ ਗੱਲਾਂ ਤੇ ਸਿਆਣਿਆਂ ਦੀਆਂ ਗੱਲਾਂ ਸੁਣਿਆ ਕਰੋ, ਘਰਾਂ 'ਚ ਬਹਿ ਕੇ ਉਹਨਾਂ ਕੋਲੋਂ ਤਵੱਜਾ ਲਿਆ ਕਰੋ, ਉਹਨਾਂ ਕੋਲੋਂ ਸਬਕ ਲਿਆ ਕਰੋ, ਬਾਹਰ ਨਾ ਸਿੱਖਿਆ ਕਰੋ। ਮੋਬਾਈਲਾਂ ਮਬੂਲਾਂ ਦੇ ਵਿੱਚ ਕੋਈ ਸ਼ੈ ਨਹੀਂ, ਇਹਨਾਂ ਨੂੰ ਟਾਈਮ ਨਾ ਦਿਆ ਕਰੋ। ਜਿਹੜੇ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ ਉਹ ਤੁਹਾਡਾ ਸਰਮਾਇਆ ਨੇ, ਉਹ ਤੁਹਾਨੂੰ ਜ਼ਿੰਦਗੀ ਦਾ ਐਸਾ ਤਜਰਬਾ ਦੇ ਸਕਦੇ ਜਿਹੜਾ ਤੁਸੀਂ 50 ਸਾਲ 'ਚ ਵੀ ਨਹੀਂ ਹਾਸਲ ਕਰ ਸਕਦੇ। ਤੁਸੀਂ ਸਿਰਫ 5-7 ਮਿੰਟ ਉਹਨਾਂ ਕੋਲ ਬਵੋ, ਤੁਹਾਨੂੰ ਉਹ ਗੱਲਾਂ ਮਿਲ ਜਾਣਗੀਆਂ। ਬਾਕੀ ਮੇਰੀ ਦੁਆ ਹੈ ਕਿ ਅੱਲਾਹ ਪਾਕ ਸਭ ਮੇਰੇ ਚਾਹਣ ਵਾਲਿਆਂ ਨੂੰ ਖੁਸ਼ ਰੱਖੇ, ਹਮੇਸ਼ਾ ਹੱਸਦੇ ਰਹੋ ਤੇ ਵਸਦੇ ਰਹੋ।